ਹੁਣ ਚੋਰ ਸਾਹਿਬ ਤੁਹਾਡੇ ਨਾਲ ਸਵਾਲ ਹੈ ਵੇ ਕਿ ਉਹ ਕਹਿੰਦੇ ਨੇ ਜੀ ਨਵੇਂ ਐਡਮਿਨਿਸਟ੍ਰੇਟਿਵ ਯੂਨਿਟਸ ਬਣਾ ਦਿਓ ਤੇ ਸਿਆਸੀ ਜਮਾਤਾਂ ਸਿਰ ਜੋੜ ਕੇ ਬੈਠ ਜਾਣ। ਤੇ ਜਿਹੜੇ ਪਹਿਲੇ ਸੂਬੇ ਬਣੇ ਨੇ 18ਵੀਂ ਤਰਮੀਮ ਹੋਈ ਹੈ ਤੇ ਜਿਹੜੇ ਪਾਰਲੀਮੈਂਟ ਹੈ ਸੂਬਾਈ ਅਸੈਂਬਲੀਆਂ ਨੇ ਉੱਥੇ ਸਿਰ ਜੋੜ ਕੇ ਨਹੀਂ ਬੰਦੇ ਆਪਸ 'ਚ। ਬਈ ਦੇਖੋ ਗੱਲ ਉਹੀ ਆਉਂਦੀ ਹੈ ਕਿ ਜੇ ਅਸੀਂ ਗੱਲ ਸੁਣਨੇ ਆ ਤਕਰੀਰ ਸੁਣਨੇ ਆ ਤੇ ਉਹ ਸਾਨੂੰ ਬੜੀ ਫੈਸੀਨੇਟਿੰਗ ਫੀਲ ਹੁੰਦੀ ਹੈ ਨਾ ਸੁਣਨ ਦੇ ਵਿੱਚ। ਤਾਲੀਆਂ ਵੱਜੀਆਂ ਵੈਸੇ। ਹਾਂ ਤਾਲੀਆਂ ਵੀ ਵੱਜਦੀਆਂ ਨੇ। ਬਿਜ਼ਨਸ ਕਮਿਊਨਿਟੀ ਬੈਠੀ ਸੀ ਕਿ ਸਿਸਟਮ ਜਿਹੜਾ ਨਾ ਉਹ ਖਤਮ ਹੋ ਗਿਆ, ਗੱਲ ਸੜ ਗਈ। ਠੀਕ ਹੋ ਗਿਆ ਜੀ, ਬਿਲਕੁਲ ਸੇ ਗੱਲ ਸੜ ਗਈ। ਹੁਣ ਉਹ ਦੂਸਰੀ ਗੱਲ ਹੈਗੀ ਹੈ ਕਿ ਨੌਜਵਾਨਾਂ ਨੂੰ ਦਿਓ ਰੋਜ਼ਗਾਰ ਦੇਣਾ ਚਾਹੀਦਾ, ਵੀ ਠੀਕ ਗੱਲ ਹੈ। ਜੇ ਅਸੀਂ ਕੁਛ ਨਾ ਕੀਤਾ ਤੇ ਸਿਸਟਮ ਜਿਹੜਾ ਇਹ ਫਿਰ ਗੜਬੜ ਹੋਈ, ਇਹ ਵੀ ਠੀਕ ਗੱਲ ਹੈ। ਫਿਰ ਉਹਨਾਂ ਨੇ ਇਹਦਾ ਹੱਲ ਜਿਹੜਾ ਨਜ਼ਰ ਆਉਂਦਾ ਹੈ, ਯਾਨੀ ਉਹਨਾਂ ਨੇ ਤੇ ਕੀ ਇਹ ਇੱਕ ਮੁਖਤਲਿਫ ਥਿੰਕ ਟੈਂਕ ਜਿਹੜੇ ਨੇ ਨਾ ਇੱਕ ਅਰਸੇ ਤੋਂ ਨਵੇਂ ਸੂਬੇ ਬਣਾਉਣ ਦੀ ਇੱਕ ਹੱਲ ਤਜਵੀਜ਼ ਕਰ ਰਹੇ ਨੇ, ਯਾਨੀ ਬਤੌਰੇ ਸੋਲੂਸ਼ਨ ਪੇਸ਼ ਕੀਤਾ ਦੇ ਰਹੇ ਨੇ। ਹਾਂ ਕਿ ਇਹ ਸੋਲੂਸ਼ਨ ਹੈਗਾ ਪਾਕਿਸਤਾਨ ਦੇ ਜਿਹੜੇ ਮਸਾਇਲ ਨੇ ਕਿ ਪ੍ਰੋਵਿੰਸਿਸ ਬਹੁਤ ਵੱਡੇ ਨੇ। ਔਰ ਹੁਣ ਤੁਸੀਂ ਇਹ ਦੇਖੋ ਕਿ ਉਹਨਾਂ ਦਾ ਜਦੋਂ ਅਸੀਂ ਇਹਦਾ ਤਨਕੀਦੀ ਜਾਇਜ਼ਾ ਲੈਂਦੇ ਹਾਂ, ਐਨਾਲਿਸਿਸ ਕਰਨੇ ਆ, ਤੇ ਨੰਬਰ 1 ਕਿ ਸੂਬੇ ਬਣਾਉਣ ਦੇ ਨਾਲ ਕਿਆ ਸਿਸਟਮ ਦੀ ਇਸਲਾਹ ਹੋ ਗਈ, ਯਾਨੀ ਇਹ ਸਿਨੋਨਿਮਸ ਨੇ ਇੱਕ ਦੂਸਰੇ ਦੇ ਨਾਲ ਕਿ ਸੂਬਾ ਬਣ ਗਿਆ ਤੇ ਸਿਸਟਮ ਠੀਕ ਹੋ ਗਿਆ। ਠੀਕ ਇਹਦਾ ਤੇ ਮੇਰੇ ਨਜ਼ਰ 'ਚ ਤੇ ਇਹ ਗੱਲ ਨਹੀਂ ਠੀਕ ਹੈਗੀ। ਸਿਸਟਮ ਤੇ ਡਿਲੀਵਰੈਂਸ ਨਾਲ ਠੀਕ ਹੋਏਗਾ। ਔਰ ਸਿਸਟਮ ਆਪਣੇ ਜਿਹੜੇ ਉਸ ਦੇ ਜਿਹੜੇ ਆਰਗਨਸ ਨੇ ਸਿਸਟਮ ਦੇ, ਉਹਨਾਂ ਦੇ ਲਾਅ ਰੂਲਸ ਐਂਡ ਰੈਗੂਲੇਸ਼ਨ ਦੇ ਅੰਦਰ ਤਬਦੀਲੀ ਲਿਆਉਣ ਨਾਲ ਸਿਸਟਮ ਨੇ ਠੀਕ ਹੋਣਾ। ਬਿਲਕੁਲ ਠੀਕ ਹੈ ਨਾ। ਸਿਸਟਮ ਅਗਰ ਤੁਸੀਂ ਸੂਬਾ ਬਣਾ ਦਿੰਦੇ ਹੋ, ਮਿਸਾਲ ਸੇ ਪਾਕਿਸਤਾਨ ਨੇ ਤੁਸੀਂ ਇਹਦੇ 5 7 8 ਸੂਬੇ ਬਣਾ ਲੈਂਦੇ, 12 ਸੂਬੇ ਬਣਾ ਲੈਂਦੇ। ਨਵੇਂ ਸੂਬੇ ਐਸੇ ਸਿਸਟਮ ਦੇ ਤਹਿਤ ਹੀ ਨੇ। ਉਹੀ ਗਵਰਨਰ ਹੈ, ਉਹੀ ਸੂਬਾਈ ਅਸੈਂਬਲੀ ਬਣ ਜਾਏਗੀ, ਉਹੀ ਚੀਫ ਸੈਕਟਰੀ ਬਣ ਜਾਏਗਾ, ਉਹੀ ਨਵਾਂ ਆਈਜੀ ਆ ਜਾਏਗਾ, ਉਹੀ ਥੱਲੇ ਐਸਪੀ ਪੀਆਰ, ਉਹੀ ਬਿਊਰੋਕ੍ਰੇਸੀ ਕਲਰਕ, ਉਹ ਸਾਰੇ ਉਹੀ ਹੋ ਜਾਣਗੇ। ਇਹਦਾ ਮਤਲਬ ਹੈ ਕਿ ਸਿਸਟਮ ਤੇ ਕੁਝ ਵੀ ਨਹੀਂ ਹੋਇਆ, ਸਿਸਟਮ 'ਚ ਕੋਈ ਇਸਲਾਹ ਵੀ ਨਹੀਂ ਹੋਈ। ਟੈਕਸੇਸ਼ਨ ਸਿਸਟਮ ਮੌਜੂਦਾ ਸੂਬਿਆਂ ਕੋਲ ਕਨਵਰਟ ਹੋ ਕੇ ਦੂਸਰੇ ਸੂਬਿਆਂ ਕੋਲ ਚਲੇ ਜਾਏਗਾ। ਇਹੋ ਸਿਸਟਮ ਹੋ ਗਿਆ। ਸਿਸਟਮ ਦੇ ਉੱਤੇ ਇਹਨਾਂ ਦੀ ਮੁਰਾਦ ਦਾ ਚੀਜ਼ਾਂ ਦਾ ਮਜ਼ੀਦ ਬੋਝ ਵੱਧ ਜਾਏਗਾ, ਤਨਖਾਹਾਂ ਵੱਧ ਜਾਣਗੀਆਂ, ਬਿੱਲ ਵੱਧ ਜਾਣਗੇ। ਅੱਛਾ, ਇੱਕ ਤੇ ਇਹ ਹੋ ਗਿਆ, ਯਾਨੀ ਇਹ ਕਾਬਲੇ ਸਿਸਟਮ ਨਹੀਂ ਇਹਦੇ ਨਾਲ ਠੀਕ ਹੋਣਾ। ਠੀਕ ਹੈ, ਨੰਬਰ 1 ਤੇ ਇਹ ਤੈਅ ਕਰ ਗਿਆ ਇੱਕ ਪੁਆਇੰਟ। ਠੀਕ। ਦੂਸਰਾ ਇਹਦੇ ਅੰਦਰ ਨੁਕਤਾ ਹੈਗਾ ਕਿ ਕਿਉਂਕਿ ਕੁਝ ਸੂਬੇ ਦੱਸਿਆ ਜਾਂਦਾ ਕਿ ਉਹਨਾਂ ਦਾ ਸਾਈਜ਼ ਬੜਾ ਵੱਡਾ ਹੈ ਤੇ ਉਹ ਗਵਰਨੇਬਲ ਨਹੀਂ ਰਹੇ। ਉਹਨਾਂ ਦੇ ਵਿੱਚ ਅਗਰ ਅਸੀਂ ਵੇਖਦੇ ਤੇ ਫਿਰ ਪੰਜਾਬ ਆਉਂਦਾ। ਸਹੀ। ਸਿਰਫ ਪੰਜਾਬ ਹੀ ਦੇ ਬਾਰੇ 'ਚ ਹੀ ਹੈਗਾ ਨਾ ਕਿ ਐਡਾ ਵੱਡਾ ਸੂਬਾ ਹੈ ਤੇ ਇਹਦੇ ਵਿੱਚ ਕਰ ਲਿੱਤਾ ਜਾਵੇ। ਤੇ ਪੰਜਾਬ ਜਿਹੜਾ ਹੈ ਉਹ ਤੁਸੀਂ ਦੇਖੋ ਕਿ ਉਹਦੀ ਆਬਾਦੀ 12 ਜਾਂ 13 ਕਰੋੜ ਹੈ ਪਾਕਿਸਤਾਨ ਦੇ ਅੰਦਰ। ਠੀਕ ਹੈ। ਹੁਣ 12 13 ਕਰੋੜ ਆਬਾਦੀ ਤੋਂ ਬਾਅਦ ਇਹਦਾ ਮਤਲਬ ਹੈਗਾ ਕਿ ਬਕਾਇਆ 12 13 ਕਰੋੜ ਆਬਾਦੀ ਦੂਸਰੇ ਸੂਬਿਆਂ 'ਚ। ਸਹੀ ਹੈ। ਉਨੀ ਹੀ ਆਬਾਦੀ ਦੂਸਰੇ ਬਾਕੀ ਸੂਬਿਆਂ 'ਚ। ਠੀਕ। ਹੁਣ ਦੁਨੀਆ ਦੇ ਵਿੱਚ ਅਸੀਂ ਸਿਸਟਮ ਨੂੰ ਜਦੋਂ ਦੇਖਦੇ ਹਾਂ ਕਿ ਕਿਆ ਸੂਬੇ ਬਣਾਉਣ 'ਚ ਕੋਈ ਡਰ ਨਹੀਂ ਹੁੰਦਾ, ਸੂਬੇ ਬਣਾ, ਲੇਕਿਨ ਉਹਦੀ ਇੱਕ ਰੀਜ਼ਨ ਸੂਬੇ ਬਣਦੇ ਨੇ। ਠੀਕ ਹੈ। ਨੰਬਰ ਉਹਦੇ ਲਈ ਦੇਖ ਲਓ ਕਿ ਅਸੀਂ ਆਪਣੇ ਨਾਲ ਇੰਡੀਆ ਦੀ ਅਕਸਰ ਮਿਸਾਲ ਦਿੱਤੇ ਨੇ। ਵਜ਼ੀਰ ਦਾਖਲਾ ਮੋਹਸਿਨ ਨਕਵੀ ਸਾਹਿਬ ਨੇ ਵੀ ਇੰਡੀਆ ਦੀ ਮਿਸਾਲ ਦਿੱਤੀ ਕਿ ਉੱਥੇ 28 ਸੂਬੇ ਜਾਂ 30 ਸੂਬੇ ਬਣ ਗਏ ਨੇ, ਤੇ ਉਹ ਬਿਲਕੁਲ ਠੀਕ ਹੈ। ਲੇਕਿਨ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਵਾ ਕਿ ਉਹਨਾਂ ਦਾ ਯੂਪੀ ਸੂਬਾ, ਜਿਹਨੂੰ ਉੱਤਰ ਪ੍ਰਦੇਸ਼ ਕਹਿੰਦੇ ਆ, ਉਹਦੀ ਆਬਾਦੀ ਤਕਰੀਬਨ ਕੋਈ 132 ਮਿਲੀਅਨ ਜਾਂ 400 ਕੁਛ ਮਿਲੀਅਨ ਹੈਗੀ, ਯਾਨੀ ਕੋਈ ਜਾਂ 20 ਕਰੋੜ ਜਾਂ 24 ਕਰੋੜ ਜਾਂ 25 ਕਰੋੜ ਸਿਰਫ ਇੱਕ ਸੂਬੇ ਦੀ ਆਬਾਦੀ। ਇੰਨਾ ਮੇਰਾ ਅੰਦਾਜ਼ਾ ਹੈ 20-24 ਕਰੋੜ ਇੱਕ ਸੂਬੇ ਦੀ ਆਬਾਦੀ ਹੈ, ਯਾਨੀ ਜਿੰਨੀ ਟੋਟਲ ਪਾਕਿਸਤਾਨ ਦੀ ਹੈ ਉਹਦੇ ਤੋਂ ਥੋੜੀ ਜੀ ਘੱਟ ਯੂਪੀ ਦੀ ਆਬਾਦੀ। ਉਹਦਾ ਰਕਬਾ 93,000 ਮੁਰੱਬਾ ਕਿਲੋਮੀਟਰ, ਯਾਨੀ ਪੰਜਾਬ ਤੋਂ ਤਕਰੀਬਨ 25% ਜ਼ਿਆਦਾ। ਠੀਕ। ਯਾਨੀ ਸਾਈਜ਼ ਵਿੱਚ ਵੀ ਵੱਡਾ, ਆਬਾਦੀ 'ਚ ਵੀ ਵੱਡਾ। ਤੇ ਉੱਥੇ ਕੋਈ ਮਸਲਾ ਨਹੀਂ ਪੈਦਾ ਹੋ ਰਿਹਾ ਐਡਮਿਨਿਸਟ੍ਰੇਸ਼ਨ ਦਾ। ਉੱਥੇ ਯੋਗੀ ਆਦਿੱਤਿਆਨਾਥ ਉੱਥੇ ਵਜ਼ੀਰ ਆਲਾ ਹੈ ਤੇ ਸਿਸਟਮ ਨੂੰ ਚਲਾ ਰਿਹਾ। ਇੰਝ ਆ ਜੋ ਉਹਨਾਂ ਦਾ ਸੈਂਟਰਲ ਪ੍ਰੋਵਿੰਸਿਸ ਜਿਹਨੂੰ ਅਸੀਂ ਕਹਿੰਦੇ ਹਾਂ ਮੱਧਿਆ ਪ੍ਰਦੇਸ਼, ਜਿਹਨੂੰ ਸੀਪੀ ਕਿਹਾ ਜਾਂਦਾ ਸੀ, ਉਹ ਸੈਕੰਡ ਲਾਰਜੈਸਟ ਰਕਬੇ ਦੇ ਲਿਹਾਜ਼ ਨਾਲ ਸੂਬਾ, ਐਡਾ ਵੱਡਾ ਸੂਬਾ। ਤੇ ਉੱਥੇ ਆਬਾਦੀ ਤਕਰੀਬਨ ਕੋਈ 12 13 ਕਰੋੜ ਹੈ। ਠੀਕ। ਕੋਈ ਉੱਥੇ ਰੌਲਾ ਨਹੀਂ ਕਿ ਸੂਬਾ ਬਣਾਓ। ਰਾਜਸਥਾਨ ਉਹ ਬਲੋਚਿਸਤਾਨ ਤੋਂ ਵੱਡਾ ਸੂਬਾ ਹੈ। ਸਹੀ ਹੈ। ਉੱਥੇ 6 ਕਰੋੜ ਆਬਾਦੀ ਹੈ, ਉੱਥੇ ਕੋਈ ਨਹੀਂ ਸੂਬੇ ਦਾ ਕੋਈ ਰੌਲਾ। ਗੱਲ ਮਕਸਦ ਹੈ, ਮੇਰੀ ਗੱਲ ਕਰਨ ਦਾ ਮਕਸਦ, ਤੇ ਉੱਥੇ ਮਨੀਪੁਰ ਔਰ ਮੇਘਾਲਾ ਜੈਸੇ ਬਹੁਤ ਟੀਨੀ ਛੋਟੇ ਜਿਹੇ ਸੂਬੇ ਵੀ। ਠੀਕ ਹੋ ਗਿਆ।
ਜੋ ਸਭ ਇਹਦੇ ਨਾਲ ਵੀ ਸ਼ਾਮਲ ਕਰ ਲੈਣਾ, ਕਿਉਂਕਿ ਤੁਸੀਂ ਪੰਜਾਬ ਦੇ ਉੱਤੇ ਗੱਲ ਕਰ ਰਹੇ ਹੋ ਤੇ ਅਗਰ ਬਾਕੀ ਸੂਬਿਆਂ ਤੋਂ ਅਸੀਂ ਦੇਖਨੇ ਆ ਤੇ ਪੰਜਾਬ ਦੀ ਗਵਰਨੈਂਸ, ਪੰਜਾਬ ਦੀ ਡਿਵੈਲਪਮੈਂਟ ਤੋਂ ਉਹਨਾਂ ਤੋਂ ਅੱਗੇ ਵੇ ਤੇ ਯਾਨੀ ਉਹ ਪੰਜਾਬ ਨੂੰ ਮਤਲਬ ਬੇਸਿਕਲੀ ਪੰਜਾਬ ਨੂੰ ਤੁਸੀਂ ਕਹਿ ਰਹੇ ਹੋ ਕਿ ਕੱਟ ਟੂ ਸਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹਮੇਸ਼ਾ ਤੋਂ ਇਹ ਖੁਆਇਸ਼ ਰਹੀ ਹੈ ਔਰ ਇਹ ਖੁਆਇਸ਼ ਰਹੀ ਹੈ। ਮੈਂ ਜਿਹੜੀ ਅੱਗੇ ਵੀ ਗੱਲ ਕਰਦਾ ਵਾਂ ਕਿ ਜਿਹੜੇ ਪਾਕਿਸਤਾਨ ਦੇ ਅੰਦਰ ਸਾਊਥ ਪੰਜਾਬ, ਸਿੰਧ ਇੰਟੀਰੀਅਰ, ਬਲੋਚਿਸਤਾਨ, ਕੇਪੀ, ਇਹ ਸੂਬਿਆਂ ਦੇ ਅੰਦਰ ਪੁਰਾਣਾ ਫਰਸੂਦਾ ਸਰਦਾਰੀ ਕਬਾਇਲੀ ਅੰਗਰੇਜ਼ ਦਾ ਦਿੱਤਾ ਹੋਇਆ ਵਡੇਰਿਆਂ ਦਾ ਔਰ ਗੱਦੀ ਨਸ਼ੀਨਾਂ ਦਾ ਤੇ ਉਲਮਾ ਦਾ ਇਕਤਦਾਰ ਹੈਗਾ। ਸਹੀ, ਠੀਕ ਅੱਜ ਵੀ ਹੈ, ਅੱਜ ਵੀ ਉਂਜੀ ਸੇਮ ਉਂਜੀ। ਉਹਨਾਂ ਨੂੰ ਹੁਣ ਬਹੁਤ ਇਸ ਚੀਜ਼ ਤੋਂ ਪ੍ਰੋਬਲਮ ਹੋ ਰਹੀ ਹੈ, ਉਹਨਾਂ ਦਾ ਇਕਤਦਾਰ ਆਹਿਸਤਾ ਆਹਿਸਤਾ ਮਿਡਲ ਕਲਾਸ ਦੇ ਫੈਲਣ ਨਾਲ ਘਟ ਰਿਹਾ। ਸਹੀ, ਪੰਜਾਬ ਦਾ ਜਿਹੜਾ ਸੈਂਟਰਲ ਪੰਜਾਬ ਹੈ ਔਰ ਰਾਵਲਪਿੰਡੀ ਅਟਕ ਤੱਕ ਦਾ ਜਿਹੜਾ ਏਰੀਆ ਹੈ, ਇੱਥੇ ਮਿਡਲ ਕਲਾਸ ਬਹੁਤ ਵੱਡੀ ਹੋ ਗਈ। ਹੁਣ ਇਸ ਮਿਡਲ ਕਲਾਸ ਦੇ ਹੁੰਦੇ ਆ, ਵੋਟ ਬੈਂਕ ਦੇ ਹੁੰਦੇ ਆ, ਸਾਊਥ ਪੰਜਾਬ ਦੇ ਜਾਗੀਰਦਾਰ, ਅੰਗਰੇਜ਼ ਦੇ ਪਰਵਰਦਾ ਜਿਹੜੇ ਗੱਦੀ ਨਸ਼ੀਨ ਨੇ, ਉਹਨਾਂ ਨੂੰ ਯਕੀਨ ਹੋ ਚੁੱਕਿਆ ਕਿ ਵੀ ਸਾਡੇ ਖਾਨਦਾਨਾਂ ਦੇ ਵਿੱਚ ਵਜ਼ਾਰਤ ਆਲਾ ਨਹੀਂ ਆਣੀ। ਠੀਕ ਹੈ, ਥ੍ਰੈਟ ਫੀਲ ਕਰ ਰਹੇ, ਥ੍ਰੈਟ ਫੀਲ ਕਿ ਉਹਨਾਂ ਨੂੰ ਯਕੀਨ ਹੋ ਚੁੱਕਿਆ ਕਿ ਸਾਡੇ ਕੋਲ ਨਹੀਂ ਆਣਾ। ਕਿਉਂ ਨਹੀਂ? ਉਹਨਾਂ ਦਾ ਦੇਖੋ ਇੱਥੇ ਚੌਧਰੀ ਪਰਵੇਜ਼ ਲਾਈ ਵਜ਼ੀਰ ਆਲਾ ਬਣ ਗਿਆ ਸੈਂਟਰ ਪੰਜਾਬ ਤੋਂ, ਉਹ ਕੋਈ ਜਾਗੀਰਦਾਰ ਨਹੀਂ ਹੈਗੇ। ਇੱਥੇ ਸ਼ਬਾਜ਼ ਸ਼ਰੀਫ ਸਾਹਿਬ ਵਜ਼ੀਰ ਆਲਾ ਰਹੇ, ਉਹ ਜਾਗੀਰਦਾਰ ਨਹੀਂ ਹੈਗੇ, ਸੈਲਫ ਮੇਡ ਆਪਣੇ ਸਨਅਤੀ ਕਾਰੋਬਾਰੀ ਲੋਕ ਨੇ। ਨਵਾਜ਼ ਸ਼ਰੀਫ ਸਾਹਿਬ ਵਜ਼ੀਰ ਆਲਾ ਰਹੇ, ਉਹ ਮਰੀਮ ਨਵਾਜ਼ ਸਾਹਿਬਾ ਵਜ਼ੀਰ ਆਲਾ ਨੇ, ਗੁਲਾਮ ਹੈਦਰ ਵਾਈ ਵਜ਼ੀਰ ਆਲਾ ਰਿਹਾ। ਇਹ ਨਹੀਂ ਬਣ ਸਕਦੇ ਸਹੀ ਕਦੇ ਵੀ, ਇੱਥੇ ਵੋਟ ਦੇ ਜ਼ਰੀਏ ਨਹੀਂ ਇਹਨਾਂ ਨੇ ਬਣਨਾ। ਲਿਹਾਜ਼ਾ ਉਹਨਾਂ ਦੀ ਖੁਆਇਸ਼ ਹੈਗੀ ਕਿ ਅਸੀਂ ਅਲੱਗ ਸੂਬਾ ਬਣਾ ਲਈਏ। ਠੀਕ, ਹੁਣ ਇੰਜੀ ਜਿਹੜਾ ਬਲੋਚਿਸਤਾਨ ਹੈ, ਬਲੋਚਿਸਤਾਨ ਦੇ ਵਿੱਚ ਜਿਹੜੀ ਇੱਕ ਪਸ਼ਤੋ ਬੈਲਟ ਹੈ, ਜਿੱਥੇ ਅਚਕਜ਼ਈ ਸਾਹਿਬ ਨੇ, ਉਹਨਾਂ ਦਾ ਪੁਰਾਣਾ ਮੁਤਾਲਬਾ ਵੀ ਸਾਨੂੰ ਦੇ ਦਿਓ। ਜ਼ਿਆਦਾ ਸੂਬਿਆਂ ਦੀ ਜ਼ਰੂਰਤ ਉੱਥੇ ਹੁੰਦੀ ਹੈ ਜਿੱਥੇ ਪਹਾੜੀ ਇਲਾਕੇ ਨੇ। ਕੇਪੀ ਦੇ ਵਿੱਚ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਉੱਥੇ ਲਿੰਗੁਇਸਟਿਕਲੀ ਇੰਨਾ ਡਾਇਵਰਸਿਫਿਕੇਸ਼ਨ ਹੈਗੀ ਹੈ। ਮਤਲਬ ਦੇਖੋ ਨਾ ਕਿ ਉੱਥੇ ਹਜ਼ਾਰਾ ਡਿਵੀਜ਼ਨ ਚ ਹਿੰਦਕੋ ਬੋਲੀ ਜਾਂਦੀ ਹੈ, ਚਤਰਾਲ ਡਿਵੀਜ਼ਨ ਦੇ ਅੰਦਰ ਅਤੇ ਦੂਸਰੇ ਉੱਥੇ ਗੋਜਰੀ ਜ਼ਬਾਨ, ਸ਼ੀਨਾ ਜ਼ਬਾਨ ਇਹ ਬੋਲੀ ਜਾਂਦੀ। ਨਾਨ ਪਸ਼ਤੋ ਇਲਾਕੇ ਨੇ, ਉੱਥੇ ਤੇ ਬਣ ਸਕਦੇ ਨੇ ਸੂਬੇ। ਸਵਾਦ ਦੇ ਅਗਰ ਅਸੀਂ ਇਹਨੂੰ ਕਨਕਲੂਡ ਕਰੀਏ ਤੇ ਇਹਦੇ ਅੰਦਰ ਅਸੀਂ ਕਨਕਲੂਡ ਇਹ ਹੈਗਾ ਕਿ ਸੂਬੇ ਇਸ ਮਸਲੇ ਦਾ ਹੱਲ ਨਹੀਂ। ਇਸ ਮਸਲੇ ਦਾ ਹੱਲ ਹੈਗਾ ਕਿ ਤੁਸੀਂ ਸਿਸਟਮ ਦੀ ਸਟੱਡੀ ਕਰੋ, ਸਿਸਟਮ ਦੇ ਮਾਹਿਰੀਨ ਬੈਠਣ। ਇਹ MNA MPA ਇਹ ਤੇ ਅੱਗੇ ਵੀ ਕੌਮੀ ਅਸੈਂਬਲੀਆਂ 'ਚ ਬੈਠੇ ਹੀ ਹੋਏ ਨੇ, ਸੈਨੇਟ 'ਚ ਵੀ ਬੈਠੇ ਨੇ। ਉੱਥੇ ਬਹਿ ਕੇ ਕੀ ਕਰਦੇ ਨੇ? ਕਹਿੰਦੇ ਨੇ ਬਿਲੂ ਪਾਸਪੋਰਟ ਦੇ ਦਿਓ, ਸਾਡੇ ਮਰਾਤ ਵਧਾ ਦਿਓ, ਸਾਡੀਆਂ ਤਨਖਾਹਾਂ ਵਧਾ ਦਿਓ, ਤੇ ਇੰਜ ਫਿਰ ਦੂਸਰੇ ਸੂਬੇ ਬਣਾ ਦਿਓਗੇ ਤੇ ਉੱਥੇ ਵੀ ਇਹੋ ਹੀ ਕਰਨਗੇ। ਤੇ ਇਹ ਹੱਲ ਨਹੀਂ। ਤੁਸੀਂ ਸਿਸਟਮ ਦੇ ਜਿਹੜੀ ਬਿਊਰੋਕ੍ਰੇਸੀ ਹੈ ਉਹਦੇ ਜ਼ਾਬਤੇ ਦੇ ਅੰਦਰ ਜਿਹੜੀ ਉਹਨਾਂ ਦੇ ihtisab ਦਾ ਤਰੀਕਾ ਬਦਲੋ। ਜਿਵੇਂ ਮੈਂ ਕਹਿੰਦਾ ਵਾਂ ਕਿ ਇਨਵੈਸਟੀਗੇਸ਼ਨ, ਪੁਲਿਸ ਦਾ ਇਨਵੈਸਟੀਗੇਸ਼ਨ ਅਗਰ ਪੂਰੀ ਮੁਕੰਮਲ ਨਹੀਂ ਕਰਦਾ ਤੇ ਉਹਦਾ ਨਿਜ਼ਾਮ ਹੋਣਾ ਚਾਹੀਦਾ ਕਿ ਉਹਨੂੰ ਫੌਰੀ ਤੌਰ ਦੇ ਉੱਤੇ ਬਰਤਰਫ ਕਰਤਾ ਜੇ ਅਗਰ ਨਾ ਮੁਕੰਮਲ ਚਲਾਨ ਅਦਾਲਤ ਵਿੱਚ ਪੇਸ਼ ਕਰਦਾ। ਜਿਵੇਂ ਯੂਪੀ ਉਹਦੇ ਇੰਗਲੈਂਡ ਦੇ ਵਿੱਚ ਹੈਗਾ, ਉੱਥੇ ਕਦੇ ਵੀ ਤੁਸੀਂ ਅਦਾਲਤਾਂ 'ਚ ਬੋਝ ਤੁਹਾਡਾ ਅੱਧਾ ਘਟ ਜਾਏਗਾ, ਮੁਕੱਦਮੇ ਅੱਧੇ ਘਟ ਜਾਣਗੇ। ਠੀਕ ਹੈ, ਯਾਨੀ ਨਿਜ਼ਾਮ ਇਨਸਾਫ ਨੂੰ ਬਿਹਤਰ ਕੀਤਾ ਜਾਏ, ਨਿਜ਼ਾਮ ਇਨਸਾਫ ਬਿਊਰੋਕ੍ਰੇਸੀ ਦਾ ਨਿਜ਼ਾਮ ਬਿਹਤਰ ਕੀਤਾ ਜਾਏ ਤੇ ਇੰਟਰਨੈਟ ਕਨੈਕਟੀਵਿਟੀ ਜਿੰਨੀ ਜ਼ਿਆਦਾ ਕੀਤੀ ਜਾਏ। ਫਾਸਲੇ ਤੇ ਹੁਣ ਅਹਿਮੀਅਤ ਹੀ ਨਹੀਂ ਰੱਖਦੇ। ਠੀਕ ਹੋ ਗਿਆ ਜੋ ਸਾਹਿਬ, ਤੇ ਇਹ ਫਜ਼ੂਲ ਮੇਰਾ ਖਿਆਲ ਹੈ ਇੱਕ ਬਹਿਸ ਹੈਗੀ ਹੈ। ਚਲੋ ਨਵੇਂ ਮੂੰਹ ਬਣਾਣੇ ਨੇ, ਨਵੇਂ ਪੇਟ ਬਣਾਣੇ ਨੇ ਖਾਣ ਪੀਣ ਵਾਸਤੇ। ਠੀਕ ਹੋ ਗਿਆ ਜੋ ਸਾਹਿਬ, ਵਕਤ ਬੜੀ ਤੇਜ਼ੀ ਨਾਲ ਜਿਹੜਾ ਨਾ ਉਹ ਚੱਲ ਰਿਹਾ ਜੇ, ਜ਼ਮਾਨਾ ਵੀ ਕਿਆਮਤ ਦੀ ਚਾਲ ਚੱਲ ਰਿਹਾ ਤੇ ਕਿਆਮਤ ਤੋਂ ਪਹਿਲੇ ਅੱਜ ਕੀ ਪੈਗਾਮ ਦੇ ਰਹੇ ਸਾਡੇ ਨਾਲ? ਮੁਹਤਰਮਾ ਮਰੀਮ ਸਾਹਿਬਾ ਨੇ ਵੀ ਪੁੱਛਿਆ ਕਿ ਕਿਆਮਤ ਕਬ ਆਣੀ ਹੈ ਤੇ ਸਾਡੇ ਵਾਸਤੇ ਤੇ ਸਾਡਾ ਤੇ ਜਿਸਲੇ ਪ੍ਰੋਗਰਾਮ ਦਾ ਟਾਈਮ ਹੋ ਗਿਆ ਤੇ ਉਹੀ ਕਿਆਮਤ ਤੇ ਕੀ ਅੱਜ ਮੈਸੇਜ? ਤੇ ਅੱਜ ਦਾ ਮੈਸੇਜ ਹੈਗਾ ਕਿ ਨੌਜਵਾਨ ਨਸਲ ਜੈਨਜ਼ੀ ਨੂੰ ਅੱਜ ਕੱਲ ਬੜਾ ਸ਼ੋਹਰਾ ਉਹਦਾ ਹੈ ਵੇ, ਔਰ ਅਸੀਂ ਔਰ ਮਤਲਬ ਕਿ ਮੇਰਾ ਖਿਆਲ ਹੈ ਕਿ ਐਸਨ ਕਾਮਰੇ ਸਾਹਿਬ ਵੀ ਔਰ ਸਾਡੇ ਪ੍ਰੋਡਿਊਸਰ ਸਾਹਿਬ ਆਸਮ ਸਾਹਿਬ ਵੀ ਤੇ ਇਹ ਸਾਰੇ ਕੈਮਰਾਮੈਨ ਵੀ ਇਹ ਵੀ ਜੈਨਜ਼ੀ ਦੇ ਵਿੱਚ ਰੱਖਦੇ ਨੇ ਮੈਨੂੰ, ਚਲੋ ਕੱਢ ਲਓ ਵਿੱਚੋਂ। ਤੇ ਇਹ ਜੈਨਜ਼ੀ ਅੱਗੇ ਰਿਕੁਐਸਟ ਹੈ ਕਿ ਤੁਹਾਡਾ ਜਿਹੜਾ ਤੁਸੀਂ ਆਪਣੇ ਹੱਕ ਵਾਸਤੇ ਜ਼ਰੂਰ ਆਵਾਜ਼ ਉਠਾਓ। ਹੱਕ ਵਾਸਤੇ ਕਰਨੀ ਚਾਹੀਦੀ ਹੈ। ਪੜ੍ਹੇ ਲਿਖੇ ਬੱਚੇ, ਪੜ੍ਹੇ ਲਿਖੇ ਨੌਜਵਾਨ ਨਸਲ ਮਿਡਲ ਕਲਾਸ ਦੀ, ਉਹਨਾਂ ਦੇ ख्वाब ਵੱਡੇ ਹੁੰਦੇ ਨੇ। ਆਪਣੇ ख्वाबाਂ ਦੀ ਜਦੋਜਹਿਦ ਜਾਰੀ ਰੱਖੋ ਇਸਲਾਹ ਵਾਸਤੇ। ਸਿਸਟਮ ਦੇ ਉੱਤੇ ਮੇਰਾ ਕਹਿਣ ਦਾ ਮਕਸਦ ਹੈ ਜਿੱਥੇ ਤੁਸੀਂ ਨਿਸਾਬੀ ਸਟੱਡੀ ਕਰਦੇ ਹੋ ਨਾ, ਉੱਥੇ ਤੁਸੀਂ ਸਿਸਟਮ ਦੀ ਵੀ ਸਟੱਡੀ ਕਰੋ ਤੇ ਸਿਸਟਮ ਨੂੰ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਸਿਸਟਮ ਬਿਹਤਰ ਹੋ ਸਕਦਾ ਹੈ ਜਿਹਦੇ ਨਾਲ ਮਿਡਲ ਕਲਾਸ ਤੱਕ ਸਮਰਾਟ ਆ ਸਕਦੇ ਨੇ। ਤੁਸੀਂ YouTube ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਗੁੰਮਰਾਹਕੁਨ ਪ੍ਰੋਪੇਗੈਂਡੇ ਨੇ, ਮੁਲਕ ਦੁਸ਼ਮਣ ਪ੍ਰੋਪੇਗੈਂਡੇ ਨੇ, ਤੁਹਾਨੂੰ ਨੌਜਵਾਨਾਂ ਨੂੰ ਜਿਹੜਾ ਮੁਲਕ ਦੇ ਫੋਰਸਿਸ ਨਾਲ ਲੜਾਉਣ ਦੀ ਹੋ ਕੇ ਤੇ ਆਪਣੀਆਂ ਦੁਕਾਨਦਾਰੀਆਂ ਚਮਕਾਉਂਦੇ ਨੇ, ਨੁਕਸਾਨ ਸਾਡੀ ਜੈਨਜ਼ੀ ਦਾ ਹੁੰਦਾ।
ਤੇ ਲਿਹਾਜ਼ਾ ਇਹਦੇ ਤੋਂ ਤੁਸੀਂ ਬਚੋ। ਆਪਣੇ ਵਾਲਿदैन ਦੇ ਤੁਸੀਂ ਸਹਾਰੇ ਹੋ। ਕੋਸ਼ਿਸ਼ ਕਰੋ ਆਪਣੀ ਸਟੱਡੀ ਵੱਲੇ, ਆਪਣੀ ਤਵੱਜਾ ਵੱਲੇ, ਨਵੇਂ ਤੋਂ ਨਵੇਂ ਜਜ਼ਬਿਆਂ ਦੇ ਨਾਲ ਸਾਇੰਸ ਦੇ ਮੈਦਾਨ ਵਿੱਚ ਨਵੀਂ ਤੋਂ ਨਵੀਂ ਕੰਮ ਕਰੋ, ਤਾਂ ਕਿ ਤੁਹਾਡੇ ਕੋਲ ਖੁਦ ਉਲਾਮਾ ਇਕਬਾਲ ਨੇ ਕੀ ਕਿਹਾ ਕਿ खुद ही को कर बुलंद इतना कि हर तकदीर से पहले खुदा बंदे से खुद पूछे बता तेरी रज़ा क्या है। ਚੰਗਾ ਕੀਤਾ ਤੁਸੀਂ ਜੈਨਜ਼ੀ ਵੀ ਹੋ ਤੇ ਜੈਨਜ਼ੀ ਨੂੰ ਤੁਸੀਂ ਪੈਗਾਮ ਦੇ ਦਿੱਤਾ ਤੇ ਇਹੋ ਹੀ ਮੇਰਾ ਪੈਗਾਮ